ਅੱਜ ਦੀ ਸਭ ਤੋਂ ਵੱਡੀ ਜਿਹੜੀ ਖਬਰ ਜਿਹੜੀ ਸਿੱਖਾਂ ਦੇ ਨਾਲ ਸੰਬੰਧਿਤ ਜਿਹੜੀ ਉਹ ਚੱਲ ਰਹੀ ਹੈ। ਇੱਕ ਤਾਂ ਪਹਿਲਾਂ ਜਿਹੜਾ ਬਲੂਮਬਰਗ ਵਾਲੀ ਆਪਾਂ ਰਿਪੋਰਟ ਦਾ ਜਿਹੜਾ ਉਹ ਜ਼ਿਕਰ ਕੀਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਤਕਰੀਬਨ 20-25 ਮਿੰਟ ਦੀ ਜਿਹੜੀ ਇੱਕ ਪੂਰੀ ਜਿਹੜੀ ਉਹ ਡਾਕੂਮੈਂਟਰੀ ਹੋਈ ਕਹਿ ਲਓ ਵੀ ਇਨਵੈਸਟੀਗੇਟਿਵ ਰਿਪੋਰਟ ਜਿਹੜੀ ਉਹ ਪੇਸ਼ ਕੀਤੀ ਆ ਕਿਸ ਤਰੀਕੇ ਦੇ ਨਾਲ ਭਾਰਤ ਤੋਂ ਭਾਈ ਨਿੱਜਰ ਹੋਣਾ ਦੀ ਅਸੈਸੀਨੇਸ਼ਨ ਦੀ ਪਲਾਟ ਜਿਹੜੀ ਉਹ ਬਣੀ। ਉਸ ਤੋਂ ਇਲਾਵਾ ਕਿਸ ਤਰੀਕੇ ਨਾਲ ਪੰਨੂ ਹੋਣਾ ਨੂੰ ਮਾਰਨ ਦੀ ਕੋਸ਼ਿਸ਼ ਸੀ, ਡਾਕਟਰ ਪ੍ਰਿਤਪਾਲ ਹੋਣਾ ਨੂੰ ਮਾਰਨ ਦੀ ਅਸੈਸੀਨੇਸ਼ਨ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਹੋਈਆਂ ਆ। ਤੇ ਅੱਜ ਜਿਹੜੀ ਇਸ ਚੀਜ਼ ਦੇ ਵਿੱਚ ਗਲੋਬਲ ਨਿਊਜ਼ ਨੇ ਇੱਕ ਨਵੀਂ ਜਿਹੜੀ ਆ ਉਹ ਰਿਪੋਰਟ ਕੱਢ ਕੇ ਜਿਹੜੀ ਉਹ ਲਿਆਂਦੀ ਆ। ਕਹਿੰਦੇ ਵੀ ਸਾਨੂੰ ਜਿਹੜੀ ਕਮਿਊਨੀਕੇਸ਼ਨ ਆ ਇੰਟਰਸੈਪਟ ਜਿਹੜੀ ਉਹ ਕੀਤੀ ਗਈ, ਮਤਲਬ ਵੀ ਜਿਹੜੀ ਭਾਰਤ ਸਰਕਾਰ ਦੇ ਦੁਆਰਾ ਜਿਹੜੇ ਭਾਈ ਨਿੱਜਰ ਹੋਣਾ ਨੂੰ ਜਦੋਂ ਸ਼ਹੀਦ ਕੀਤਾ ਗਿਆ ਉਸ ਦੀ ਜਿਹੜੀ ਸਿੱਧੀ ਗੱਲਬਾਤ ਭਾਰਤ ਦੇ ਸਰਕਾਰ ਦੇ ਨਾਲ ਜਿਹੜੀ ਜੁੜ ਕੇ ਦੇਖੀ ਗਈ ਆ ਤੇ ਉਹ ਕਮਿਊਨੀਕੇਸ਼ਨ ਕਹਿੰਦੇ ਆ ਵੀ ਉਹ ਹੁਣ ਸਾਹਮਣੇ ਆਈ ਆ। ਕੈਨੇਡੀਅਨ ਅਥਾਰਟੀਜ਼ ਜਿਹੜੀਆਂ ਆ ਉਹ ਦੱਸਦੀ ਆ ਵੀ ਉਹਨਾਂ ਨੇ ਜਿਹੜੀ ਇਨਵੋਲਵਮੈਂਟ ਭਾਰਤੀ ਜਿਹੜੇ ਅਧਿਕਾਰੀਆਂ ਦੀ, ਜਿਨ੍ਹਾਂ ਵਿੱਚ ਮੋਦੀ ਦਾ ਰਾਈਟ ਹੈਂਡ ਮੈਨ ਅਮਿਤ ਸ਼ਾਹ ਦਾ ਸਿੱਧਾ ਜਿਹੜਾ ਇਸ ਦੇ ਵਿੱਚ ਹੱਥ ਸੀਗਾ, ਵੀ ਉਹ ਕਮਿਊਨੀਕੇਸ਼ਨ ਉਹਨਾਂ ਨੇ ਇੰਟਰਸੈਪਟ ਜਿਹੜੀ ਉਹ ਕੀਤੀ ਹੈਗੀ ਆ। ਸੋ ਇਹ ਹਰਜੋਤ ਸਿੰਘ ਜੀ ਕਾਫੀ ਵੱਡਾ ਖੁਲਾਸਾ ਜਿਹੜਾ ਇਸ ਦੇ ਵਿੱਚ ਹੋਇਆ ਆ। ਜਿਸ ਚੀਜ਼ ਦੀ ਗੱਲ ਜਿਹੜੇ ਭਾਰਤ ਦੇ ਵਿੱਚ ਜਾਂ ਜਿਹੜੇ ਸਿੱਖ ਆ ਬੜੇ ਚਿਰ ਤੋਂ ਬੈਠੇ ਕਹਿ ਰਹੇ ਆ, ਦੁਨੀਆ ਭਰ ਦੇ ਵਿੱਚ ਬੈਠੇ ਕਹਿ ਰਹੇ ਆ ਵੀ ਇੰਡੀਆ ਦੀ ਸਰਕਾਰ ਦੇਖੋ ਇਹ ਹੱਥ ਕੰਡੇ ਅਪਣਾਉਂਦੀ ਆ ਆਪਣੇ ਡਿਸੀਡੈਂਟਸ ਦੇ ਉਲਟ। ਸੋ ਸਿੱਖ ਡਿਸੀਡੈਂਟਸ ਨੂੰ ਜਿਹੜਾ ਮਾਰਨ ਦੇ ਲਈ ਸਿੱਧੇ ਤੌਰ ਦੇ ਉੱਤੇ ਜਿਹੜੀ ਇੰਡੀਆ ਦਾ ਜਿਹੜਾ ਪ੍ਰਾਈਮ ਮਿਨਿਸਟਰ ਆਫਿਸ ਦਾ ਰਾਈਟ ਹੈਂਡ ਮੈਨ ਅਮਿਤ ਸ਼ਾਹ, ਉਹਦੀ ਕਮਿਊਨੀਕੇਸ਼ਨ ਜਿਹੜੀ ਉਹਨਾਂ ਨੇ ਇੰਟਰਸੈਪਟ ਕੀਤੀ ਹੈ, ਕੋਰਾਬੋਰੇਟ ਕਰਦੀ ਹੈ ਇਨਵੋਲਵਮੈਂਟ ਸਿੱਧੇ ਤੌਰ ਦੇ ਉੱਤੇ। ਕਹਿੰਦੇ ਵੀ ਉਹ ਦਿਖਾਉਂਦੀ ਆ ਵੀ ਭਾਈ ਇਹਨਾਂ ਦਾ ਇਸ ਦੇ ਵਿੱਚ ਹੱਥ ਸੀ। ਬ੍ਰਿਟਿਸ਼ ਇੰਟੈਲੀਜੈਂਸ ਨੇ ਜਿਹੜੀ ਬਲੂਮਬਰਗ ਦੀ ਰਿਪੋਰਟ ਆ ਉਹਦੇ ਵਿੱਚ ਵੀ ਜਿਹੜਾ ਇਹ ਆਇਆ ਸੀਗਾ ਵੀ ਕਿਸ ਤਰੀਕੇ ਦੇ ਨਾਲ ਬ੍ਰਿਟਿਸ਼ ਇੰਟੈਲੀਜੈਂਸ ਨੇ ਇਹ ਜਿਹੜੀ ਕਮਿਊਨੀਕੇਸ਼ਨ ਆ ਸਿਰਫ ਕੈਨੇਡੀਅਨ ਸਰਕਾਰ ਨੂੰ ਕੁਝ ਅੱਖਾਂ ਤੱਕ ਹੀ ਜਿਹੜੀ ਉਹ ਪਹੁੰਚਾਈ ਤੇ ਉਹ ਵੀ ਬਾਈ ਹੈਂਡ ਜਿਹੜੀ ਉਹ ਪਹੁੰਚਾਉਣੀ ਜਿਹੜੀ ਉਹ ਮੁਨਾਸਿਬ ਸਮਝੀ ਵੀ ਕਿਤੇ ਇਹ ਰਸਤੇ ਦੇ ਵਿੱਚ ਲੀਕ ਜਿਹੜੀ ਉਹ ਨਾ ਹੋ ਜਾਵੇ, ਜਿਹਦੇ ਵਿੱਚ ਭਾਈ ਨਿੱਜਰ ਹੁਣਾਂ ਨੂੰ ਅਸੈਸੀਨੇਟ ਕਰਨ ਦੇ ਜਿਹੜੇ ਪਲਾਟ, ਭਾਈ ਖੰਡਾ, ਭਾਈ ਪੰਜਵੜ, ਪੰਨੂ ਹੁਣਾਂ ਨੂੰ ਜਿਹੜੀ ਉਹ ਮਾਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਇਸ ਦੇ ਵਿੱਚ ਰਚੀਆਂ ਜਿਹੜੀਆਂ ਜਾ ਰਹੀਆਂ ਸੀ। ਸੋ ਹਰਦੀਪ ਸਿੰਘ ਨਿੱਜਰ ਹੁਣਾਂ ਦਾ ਜਿਹੜਾ 2023 ਦੇ ਵਿੱਚ ਜੂਨ 'ਚ ਅਸੈਸੀਨੇਸ਼ਨ ਹੁੰਦੀ ਆ, ਉਹਨਾਂ ਦੀ ਜਿਹੜੀ ਸ਼ਹਾਦਤ ਹੁੰਦੀ ਆ, ਤਾਂ ਉਹਦੇ ਨਾਲ ਉਹਦੇ ਪਿੱਛੇ ਨਰਿੰਦਰ ਮੋਦੀ ਤੱਕ ਦਾ ਜਿਹੜਾ ਸਿੱਧਾ ਹੱਥ ਆ। ਗਲੋਬਲ ਨਿਊਜ਼ ਨੇ ਅੱਜ ਜਿਹੜਾ ਕੈਨੇਡੀਅਨ ਜਿਹੜੀ ਅਖਬਾਰ ਆ ਉਹਨਾਂ ਨੇ ਇਸ ਦਾ ਜਿਹੜਾ ਉਹ ਖੁਲਾਸਾ ਕੀਤਾ ਆ। ਇੰਡੀਅਨ ਹਾਈ ਕਮਿਸ਼ਨ ਨੂੰ ਉਹਨਾਂ ਨੇ ਹੁਣ ਸਵਾਲ ਪੁੱਛਿਆ ਪਰ ਉਹਨਾਂ ਨੇ ਜਵਾਬ ਨਹੀਂ ਦਿੱਤਾ। ਜਵਾਬ ਉਹਨਾਂ ਨੇ ਹੁਣ ਸਵਾਹ ਦੇਣਾ ਆ। ਉੱਦਾਂ ਜਿਹੜਾ ਭਾਰਤ ਆ ਕਲੇਮ ਕਰਦਾ ਵੀ ਅਸੀਂ ਇਦਾਂ ਦਾ ਕੰਮ ਕਰਦੇ ਨਹੀਂ ਆ, ਪਰ ਮੋਦੀ ਆਪਣੀਆਂ ਰੈਲੀਆਂ ਦੇ ਵਿੱਚ ਸਪਸ਼ਟ ਕਹਿੰਦਾ ਵੀ ਅਸੀਂ ਸਾਡੇ ਜਿਹੜੇ ਜਿਨ੍ਹਾਂ ਨੂੰ ਇਹ ਅੱਤਵਾਦੀ ਕਹਿੰਦੇ ਆ ਜਾਂ ਇਹਨਾਂ ਨੂੰ ਉਹ ਕਹਿੰਦੇ ਆ ਵੀ ਹਾਂ ਭਾਈ ਇਹ ਸਾਡੇ ਲਈ ਉਲਟ ਨੇ ਜਾਂ ਜਿੱਦਾਂ ਆ ਜਾਂ ਡਿਸੀਡੈਂਟ ਆ, ਉਹਨਾਂ ਨੂੰ ਅਸੀਂ ਉੱਥੇ ਜਾ ਕੇ ਜਿਹੜਾ ਉਹ ਮਾਰ ਸਕਦੇ ਹਾਂ। ਸੋ ਉਹੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਉਹਨਾਂ ਨੇ ਐਗਜ਼ੈਕਟਲੀ ਜਿਹੜੀ ਉਹ ਕੀਤੀ ਆ ਤੇ ਅੱਜ ਇਹ ਜਿਹੜੀਆਂ ਰਿਪੋਰਟਸ ਆਈਆਂ ਆ ਉਹ ਇਸ ਚੀਜ਼ ਦੀ ਪੁਸ਼ਟੀ ਕਰ ਰਹੀਆਂ ਲਗਾਤਾਰ ਵੀ ਭਾਈ ਵਾਕਿਆ ਹੀ ਇਹ ਲੋਕ ਇਸੇ ਤਰੀਕੇ ਦੇ ਨਾਲ ਜਿਹੜੀ ਭਾਰਤੀ ਸਰਕਾਰ ਆ ਉਹਨਾਂ ਨੇ ਹੀ ਇਹ ਜਿਹੜੀਆਂ ਚੀਜ਼ਾਂ ਨੂੰ ਅੰਜਾਮ ਦਿੱਤਾ। ਸੋ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਇਹ ਚਪੇੜ ਆ ਜਿਹੜੇ ਇਹ ਪੁੱਛਦੇ ਸੀ, ਇਹ ਕਹਿੰਦੇ ਸੀਗੇ ਵੀ ਤੁਹਾਨੂੰ ਮਾਫੀ ਮੰਗਣੀ ਪੈਣੀ ਆ। ਇਹ ਟਰੂਡੋ ਐਵੇਂ ਹੀ ਜਿਹੜਾ ਉਹ ਵੋਟਾਂ ਦੇ ਲਈ ਇਹ ਸਾਰਾ ਕੁਝ ਜਿਹੜਾ ਉਹ ਕਰ ਰਿਹਾ ਆ, ਪਰ ਕਿਸ ਤਰੀਕੇ ਦੇ ਨਾਲ ਭਾਰਤ ਦੀ ਜਿਹੜੀ ਸਰਕਾਰ ਆ, ਮੋਦੀ ਸ਼ਾਹ ਦਾ ਜਿਹੜਾ ਆ ਉਹ ਇਨਵੋਲਵ ਸੀਗੇ ਭਾਈ ਨਿੱਜਰ ਹੁਣਾਂ ਦੇ ਅਸੈਸੀਨੇਸ਼ਨ ਦੇ ਵਿੱਚ। ਇਹ ਜਿਹੜੀ ਇੰਟਰਸੈਪਟ ਹੋਈ ਹੈ ਕਮਿਊਨੀਕੇਸ਼ਨ, ਉੱਥੋਂ ਹੁਣ ਖਾਸ ਜਿਹੜਾ ਆ ਉਹ ਸਟਰੋਂਗ ਐਵੀਡੈਂਸ ਜਿਹੜਾ ਆ ਇੰਟਰਸੈਪਟ ਆ ਉਹ ਇਸ ਦੇ ਵਿੱਚ ਸਾਹਮਣੇ ਆ ਰਿਹਾ ਹੈਗਾ ਆ। ਸੋ ਬਿਲਕੁਲ ਬਲੂਮਬਰਗ ਨੇ ਪੂਰੀ ਵੀਡੀਓ ਜਾਰੀ ਕੀਤੀ ਸੀ, 28 ਪੇਜਾਂ ਦੀ ਰਿਪੋਰਟ ਪਰਸੋਂ ਜਾਰੀ ਕੀਤੀ ਸੀ ਤੇ ਅੱਜ ਗਲੋਬ ਨਿਊਜ਼ ਜਿਹੜਾ ਕੈਨੇਡਾ ਦਾ ਬਹੁਤ ਵੱਡਾ ਨਿਊਜ਼ਪੇਪਰ ਆ, ਉਹਨਾਂ ਨੇ ਪੂਰੀ ਕਲੀਅਰ ਕਰ ਦਿੱਤਾ ਵੀ ਅਮਿਤ ਸ਼ਾਹ ਸਿੱਧਾ ਇਨਵੋਲਵ ਸੀ। ਬ੍ਰਿਟਿਸ਼ ਹਾਈ ਕਮਿਸ਼ਨਰ ਨੇ ਡਿਕਲਾਈਨ ਕਰ ਦਿੱਤਾ ਜਦੋਂ ਗਲੋਬ ਨਿਊਜ਼ ਵਾਲਿਆਂ ਨੇ ਉਹਨਾਂ ਨੂੰ ਕੰਟੈਕਟ ਕੀਤਾ ਵੀ ਕੀ ਡਿਟੇਲ ਆ। ਉਹ ਕਹਿੰਦੇ ਵੀ ਅਸੀਂ ਇੰਟੈਲੀਜੈਂਸ ਤੇ ਡਿਟੇਲ ਨਹੀਂ ਦਿੰਦੇ ਹੈਗੇ। ਇੰਡੀਅਨ ਹਾਈ ਕਮਿਸ਼ਨ ਵਾਲੇ ਚੁੱਪ ਕਰ ਗਏ। ਇੰਟਰਸੈਪਟ ਦੇ ਵਿੱਚ ਕਹਿੰਦੇ ਵੀ ਸਟਰੋਂਗ ਐਵੀਡੈਂਸ ਆ
ਫਾਈਵ ਆਈਜ਼ ਇੰਟੈਲੀਜੈਂਸ ਪਾਰਟਨਰਸ਼ਿਪ ਬਿਟਵੀਨ ਕੈਨੇਡਾ, ਯੂਕੇ, ਯੂਐਸ, ਆਸਟ੍ਰੇਲੀਆ ਤੇ ਨਿਊਜ਼ੀਲੈਂਡ। ਡੈਨ ਸਟੈਟਨ ਹੈਗੇ ਆ ਫਾਰਮਰ ਸੀਨੀਅਰ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਆਫਿਸਰ, ਸੀਸਸ ਦੇ, ਜਿੱਦਾਂ ਇੱਥੇ CIA ਆਪਾਂ ਕਹਿ ਸਕਦੇ ਆ। ਉਹ ਬੁੱਕ ਵੀ ਲਿਖ ਰਹੇ ਆ ਬਹੁਤ ਵੱਡੀ, ਜਿਹਦੇ ਉੱਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ। ਕਹਿੰਦੇ ਬਈ ਇਹ ਜਿਹੜਾ ਹੁਣ ਲੱਭਿਆ ਇਹਦੇ ਚ ਬਹੁਤ, ਇਟ ਹੈਜ਼ ਲੋਟ ਆਫ ਵੇਟ। ਤੇ ਕਹਿੰਦੇ ਵੀ ਜਿਹੜੀਆਂ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਤੇ ਬਾਕੀ ਆ 5 ਮੁਲਕਾਂ ਨੇ ਰਲ ਕੇ ਜੋ ਇਹ ਕੱਢਿਆ ਹੈ, ਇਹਦੇ ਨਾਲ ਪਤਾ ਚੱਲਿਆ ਵੀ ਕਿੱਦਾਂ ਇੰਡੀਆ ਦੀ ਸਰਕਾਰ ਇਨਵੋਲਵ ਸੀ। ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਤੇ ਉਹ ਬੁੱਕ ਲਿਖ ਲਿਆ। ਬਹੁਤ ਸਾਰੇ ਜਿਹੜੇ ਲੋਕ ਆ ਉਹ ਮਾੜਾ ਮਾੜਾ ਪੁਆਇੰਟ ਲੱਭ ਕੇ ਆਪਣੇ ਬੰਦਿਆਂ ਨੂੰ ਬਦਨਾਮ ਕਰਦੇ ਰਹਿੰਦੇ ਆ। ਕੈਨੇਡਾ ਦਾ ਪੰਜਾਬੀ ਮੀਡੀਆ ਵੀ ਬਹੁਤ ਵਾਰ ਇੰਡੀਆ ਦੇ ਹੱਕ ਦੇ ਵਿੱਚ ਸੀ, ਤੁਹਾਨੂੰ ਪਤਾ ਹੀ ਆ, ਸ਼ਰੇਆਮ ਟਰੂਡੋ ਨੂੰ ਬਦਨਾਮ ਕਰਦੇ ਰਹੇ ਵੀ ਦੇਖੋ ਜੀ ਇਹਨੇ ਤਾਂ ਵੋਟਾਂ ਲੈਣ ਦੀ ਖਾਤਰ ਜਿਹੜਾ ਆ ਪਾਰਲੀਮੈਂਟ 'ਚ ਬੋਲਿਆ। ਟਰੂਡੋ ਦਾ ਨਾਂ ਹਿਸਟਰੀ ਦੇ ਵਿੱਚ ਲਿਖਿਆ ਜਾਣਾ ਹੈ ਵੀ ਕੋਈ ਕਿਸੇ ਕੰਟਰੀ ਦਾ ਪ੍ਰਾਈਮ ਮਿਨਿਸਟਰ ਸੀ, ਜਦੋਂ ਉਹਨਾਂ ਦੇ ਹੀ ਸਿਟੀਜ਼ਨ ਇੱਕ ਸਿੱਖ ਨੂੰ ਬਾਹਰਲੀ ਸਰਕਾਰ, ਭਾਰਤੀ ਸਰਕਾਰ ਨੇ ਆ ਕੇ ਮਾਰਿਆ, ਗੁਰਦੁਆਰੇ ਦੇ ਵਿੱਚ ਆ ਕੇ ਮਾਰਿਆ, ਤੇ ਉਸਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ। ਇਹ ਅੱਜ ਤੋਂ 100-150 ਸਾਲ ਨੂੰ ਜਦੋਂ ਲੋਕ ਆਪਣੇ ਬੱਚੇ ਜਿਹੜੇ ਆ ਉਹ ਦੇਖਿਆ ਕਰਨਗੇ ਵੀ ਹਾਂ ਇੱਕ ਬੰਦਾ ਸੀਗਾ ਉਹ ਸਾਡੇ ਲਈ ਖੜਿਆ ਸੀਗਾ। ਪਰ ਉਹ ਤੋਂ ਬਾਅਦ ਸਿਚੁਏਸ਼ਨ ਕੀ ਬਣੀ ਹੈਗੀ ਆ, ਹੁਣ ਜਿਹੜਾ ਮਾਰਕ ਕਰਨੀ ਹੋਣੀ ਆ, ਉਹ ਇੰਡੀਆ ਦੇ ਨਾਲ ਮੁੜ ਕੇ ਜਿਹੜੇ ਜੱਫੀਆਂ ਪਾਉਣ ਨੂੰ ਫਿਰਦੇ ਹੈਗੇ ਆ, ਟ੍ਰੇਡ ਐਗਰੀਮੈਂਟ ਕਰਨ ਨੂੰ ਫਿਰਦੇ ਹੈਗੇ ਆ। ਕੈਨੇਡਾ ਵਾਲਿਆਂ ਨੇ ਇੰਡੀਆ ਦਾ ਜਿਹੜਾ ਐਕਸਟਰਨਲ ਅਫੇਅਰ ਮਿਨਿਸਟਰ ਆ ਸੁਬਰਾਮਨੀਅਮ ਜੈਸ਼ੰਕਰ, ਜਿਹੜਾ ਹਮੇਸ਼ਾ ਹੀ ਝੂਠ ਬੋਲਦਾ ਰਿਹਾ, ਨਹੀਂ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ, ਸਾਨੂੰ ਪ੍ਰੂਫ ਹੀ ਨਹੀਂ ਦੇ ਰਹੇ, ਤੇ ਉਹਨੂੰ ਹੁਣ ਸੱਦਿਆ। ਹੁਣ G7 ਫੋਰਨ ਮਿਨਿਸਟਰ ਦੀ ਮੀਟਿੰਗ ਹੋਣੀ ਜਿਹੜੀ ਨਿਆਗਰਾ ਦੇ ਵਿੱਚ ਨਵੰਬਰ 11 ਤੇ 12 ਨੂੰ। ਵਰਲਡ ਸਿੱਖ ਆਰਗੇਨਾਈਜੇਸ਼ਨ ਕੈਨੇਡਾ ਵਾਲਿਆਂ ਨੇ ਇਹ ਕਿਹਾ ਕਿ ਸਾਨੂੰ ਤਾਂ ਬਹੁਤ ਜ਼ਿਆਦਾ ਅਸੀਂ ਟਰਬਲਡ ਆ ਵੀ ਜਿਹੜੀ ਕਾਰਨੀ ਆ ਉਹ ਕਿੱਦਾਂ ਇੰਡੀਆ ਦੇ ਨਾਲ ਜਿਹੜਾ ਰਲ ਕੇ ਜਿਹੜਾ ਕੰਮ ਕਰ ਰਿਹਾ, ਰੀਪਰੋਚਮੈਂਟ ਕਰ ਰਿਹਾ ਹੈਗਾ, ਜਦ ਕਿ ਵੈਸਟਰਨ ਕੰਟਰੀ ਦੇ ਵਿੱਚ ਜਿਹੜੇ ਉਹਨਾਂ ਦੇ ਹੀ ਮਸ਼ਿੰਦੇ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਮਾਰ ਦਿੱਤੇ ਗਏ। ਇੰਡੀਆ ਨੂੰ ਕਹਿੰਦੇ ਅਕਾਊਂਟੇਬਲ ਬਣਾ ਨਹੀਂ ਰਿਹਾ। ਇਹ WS ਦੇ ਸਪੋਕਸਪਰਸਨ ਬਲਪ੍ਰੀਤ ਸਿੰਘ ਉਹਨਾਂ ਨੇ ਇਹ ਕਿਹਾ ਹੈਗਾ ਜੀ। ਸੋ ਆਪਣੀ ਗਵਰਨਮੈਂਟ ਕੋਸ਼ਿਸ਼ ਕਰ ਰਹੀ ਆ ਇੰਡੀਆ ਨਿਊ ਦਿੱਲੀ ਦੇ ਨਾਲ ਆਪਣੇ ਜਿਹੜੇ ਰਿਲੇਸ਼ਨਸ਼ਿਪ ਆ ਉਹਨਾਂ ਨੂੰ ਗੁੱਡ ਬਣਾਉਣ ਦੇ ਲਈ। ਜੀ, ਬਿਲਕੁਲ। ਸੋ ਜਿਹੜੇ ਵੀ ਖਾਲਿਸਤਾਨ ਦੇ ਹੱਕ ਦੇ ਵਿੱਚ ਕੈਂਪੇਨ ਕਰਦੇ ਆ ਇੰਡੀਆ ਵਾਲੇ, ਉਹ ਉਹਨਾਂ ਨੂੰ ਟੈਰਰਿਸਟ ਐਲਾਨ ਦਿੰਦੇ ਆ। ਭਾਈ ਨਿੱਜਰ ਹੁਣਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਆ ਉਹ ਉਹਨਾਂ ਨੇ ਐਲਾਨਿਆ ਹੋਇਆ ਸੀਗਾ। ਵੈਨਕੂਵਰ ਦੇ ਗੁਰਦੁਆਰਾ ਸਾਹਿਬ, ਜਿਹੜਾ ਗੁਰੂ ਨਾਨਕ ਸਿੱਖ ਟੈਂਪਲ ਆ, ਉੱਥੇ 18 ਜੂਨ ਨੂੰ ਜਦੋਂ ਹਰਜੋਤ ਸਿੰਘ ਜੀ ਉਹ ਆਪਣੇ ਨਿਕਲ ਰਹੇ ਸੀ ਗੁਰਦੁਆਰਾ ਸਾਹਿਬ ਤੋਂ, ਤਾਂ ਉਦੋਂ ਉਹਨਾਂ ਦੀ ਗੱਡੀ ਨੂੰ ਜਿਹੜਾ ਉਹ ਅੱਗੇ ਗੱਡੀ ਨਾਲ ਰੋਕ ਕੇ 2 ਸ਼ੂਟਰਸ ਦੇ ਦੁਆਰਾ 30 ਤੋਂ ਵੱਧ ਆਈ ਥਿੰਕ 35-36 ਜਿਹੜੀਆਂ ਗੋਲੀਆਂ ਆ ਉਹ ਉਹਨਾਂ ਦੇ ਜਿਹੜੀਆਂ ਉਹ ਚਲਾਈਆਂ ਗਈਆਂ, ਚਲਾ ਕੇ ਭੱਜੇ, ਫੋਟੋ ਖਿੱਚੀ। ਉਹ ਫੋਟੋ ਨਿਖਿਲ ਗੁਪਤਾ ਕੋਲ ਗਈ, ਨਿਖਿਲ ਗੁਪਤੇ ਨੇ ਅੱਗੇ ਵਿਕਾਸ ਯਾਦਵ ਨੂੰ ਦਿੱਤੀ। ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਕੈਦ ਹੋ ਚੁੱਕੀਆਂ ਆ। ਇਹ ਜਿਹੜਾ ਨਿਖਿਲ ਗੁਪਤੇ ਦਾ ਹੁਣ ਟਰਾਇਲ ਚੱਲਣਾ ਹੈ ਨਾ, ਉਹਦੇ ਵਿੱਚ ਆ। ਸੋ ਨਿਖਿਲ ਗੁਪਤਾ ਵੀ ਆਪਣੇ ਆਪ ਨੂੰ ਬਚਾਉਣ ਦੀ ਖਾਤਰ ਬਾਰ-ਬਾਰ ਜਿਹੜਾ ਹੈ ਨਾ ਚੇਂਜ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਮੇਰਾ ਵਕੀਲ ਬਦਲ ਦਿਓ ਜੀ, ਇਹ ਕਰ ਲਓ। ਡਿਲੇ ਟੈਕਟਿਕਸ ਜਿਹੜੇ ਉਹਦੇ ਚੱਲ ਰਹੇ ਆ। ਇਸ ਮਹੀਨੇ 'ਚ ਇੱਕ ਵਾਰੀ ਫਿਰ ਉਸਦੀ ਜਿਹੜੀ ਉਹ ਵਕੀਲ ਬਦਲਣ ਨੂੰ ਲੈ ਕੇ ਜਿਹੜੀ ਸੁਣਵਾਈ ਆ ਉਹ ਹੋਣੀ ਆ। ਪਰ ਇਹ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਤਾਰਾਂ ਜਿਹੜੀਆਂ ਉਹ ਜੁੜੀਆਂ ਆ। ਸੋ ਇਹ ਉਸੇ ਟਾਈਮ ਹੀ ਜਿਹੜਾ ਹਰਜੋਤ ਸਿੰਘ ਜੀ ਜਦ ਇਹ ਕਤਲ ਹੁੰਦਾ, ਅਸੈਸੀਨੇਸ਼ਨ ਹੁੰਦੀ ਆ, ਤਾਂ ਬਲੂਮਬਰਗ ਨੇ ਰਿਪੋਰਟ ਕੀਤਾ ਸੀਗਾ ਵੀ ਜਿਹੜੀ UK ਦੀ ਗਵਰਨਮੈਂਟ ਕਮਿਊਨੀਕੇਸ਼ਨ ਹੈਡਕੁਆਟਰ ਆ, ਉਹਨਾਂ ਨੇ ਕੈਨੇਡਾ ਨੂੰ ਐਡਵਾਈਸ ਕੀਤਾ ਜਾ ਵੀ ਕਹਿੰਦੇ ਵੀ ਜਿਹੜੇ ਇਨਵੋਲਵਡ ਸਸਪੈਕਟ ਨੇ, ਯਾਨੀ ਕਿ ਜਿਹੜੇ ਕਥਿਤ ਤੌਰ ਦੇ ਉੱਤੇ ਇਸ ਅਸੈਸੀਨੇਸ਼ਨ ਦੇ ਵਿੱਚ ਸ਼ਾਮਲ ਨੇ, ਉਹ ਕਿਤੇ ਨਾ ਕਿਤੇ ਇੰਡੀਆ ਦੀ ਸਰਕਾਰ ਦੇ ਲਈ ਕੰਮ ਕਰ ਰਹੇ ਆ। ਤੇ ਉਹਨਾਂ ਦੇ ਪਲਾਨ ਸੀਗੇ ਨਿੱਜਰ ਹੁਣਾਂ ਨੂੰ ਕਿਲ ਕਰਨ ਦੇ ਲਈ, ਤੇ ਨਾਲ 2 ਜਿਹੜੇ ਸਿੱਖ ਐਕਟਿਵਿਸਟ ਆ US ਤੇ UK ਦੇ ਵਿੱਚ, ਉਹਨਾਂ ਨੂੰ ਵੀ ਮਾਰਨ ਦੇ ਜਿਹੜੇ ਇਹਨਾਂ ਦੇ ਪਲਾਨ ਹੈਗੇ ਆ। ਤੇ UK ਵਾਲੇ ਆਪਾਂ ਨੂੰ ਪਤਾ ਵੀ ਭਾਈ ਅਵਤਾਰ ਸਿੰਘ ਕੰਡਾ, ਜਿਨ੍ਹਾਂ ਨੂੰ ਅਚਾਨਕ ਜਿਹੜਾ ਕਿ ਉਹਨਾਂ ਦੀ ਜਿਹੜੀ ਮੌਤ ਆ ਉਹਦੇ ਨਾਲ ਮੈਚ ਕਰਦੀ ਆ, ਜਿੱਦਾਂ ਕਿਸੇ ਨੂੰ ਕੋਈ ਜ਼ਹਿਰ ਜਾਂ ਪਾਵਰਫੁਲ ਨਿਊਕਲੀਅਰ ਜਿਹੜੀ ਚੀਜ਼ ਆ ਉਹ ਦੇ ਕੇ, ਬਹੁਤ ਹੀ ਜ਼ਿਆਦਾ ਖਤਰਨਾਕ ਜਿਹੜਾ ਰਸਾਇਣ ਦੇ ਕੇ ਕੀਤਾ ਗਿਆ ਹੁੰਦਾ ਆ, ਉਦਾਂ ਦੀ ਲੱਗਦੀ ਆ। ਦੂਜਾ US ਦੇ ਵਿੱਚ ਆਪਾਂ ਨੂੰ ਪਤਾ ਵੀ ਪੰਨੂ ਹੁਣਾਂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਆ ਉਹ ਰਚੀ ਜਾ ਰਹੀ ਸੀ। $15,000 ਦਾ ਨਗਦ ਜਿਹੜਾ DEA ਦੇ ਅੰਡਰਕਵਰ ਏਜੰਟ ਨੂੰ ਜਿਹੜਾ ਗੁਪਤਾ ਆ ਉਹ ਉਦੋਂ ਫੜਾ ਚੁੱਕਾ ਸੀਗਾ। ਸੋ ਇਹ ਜਿਹੜੀ ਰਿਪੋਰਟ ਆ ਉਸ ਦਾ ਜਿਹੜਾ ਟਾਈਟਲ ਆ ਨਾ, ਫਿਨਿਸ਼ ਹਿਮ ਬ੍ਰਦਰ, ਇਹ ਉਹੀ ਨਿਖਿਲ ਗੁਪਤੇ ਦੀ ਜਿਹੜੀ ਇਹ WhatsApp ਦੇ ਮੈਸੇजेस ਆ, ਗੱਲਾਂ ਬਾਤਾਂ ਆ,
ਜਿਹਦੇ ਵਿੱਚ ਭਾਈ ਨਿੱਜਰ ਹੁਣਾਂ ਦੀ ਅਸੈਸੀਨੇਸ਼ਨ ਤੋਂ ਬਾਅਦ 'ਚ ਇਹ ਕਹਿੰਦੇ ਵੀ ਹਾਂ, ਜਲਦ ਤੋਂ ਜਲਦ ਜਿਹੜਾ ਆ ਇਹਨਾਂ ਨੂੰ ਜਿਹੜਾ ਤੁਸੀਂ ਮਾਰ ਜਿਹੜਾ ਉਹ ਮੁਕਾਓ। ਸੋ ਉਸੇ ਤੋਂ ਬਾਅਦ ਦੇ ਵਿੱਚ ਹੀ ਯੂਐਸ ਤੇ ਕੈਨੇਡਾ ਦੇ ਨਾਲ ਇੰਡੀਆ ਦਾ ਜਿਹੜਾ ਡਿਪਲੋਮੈਟਿਕ ਕ੍ਰਾਈਸਿਸ ਜਿਹੜਾ ਆ ਉਹ ਸ਼ੁਰੂ ਜਿਹੜਾ ਉਹ ਹੁੰਦਾ ਆ। ਸੋ ਹੁਣ ਇਹ ਸਪਸ਼ਟ ਹੋ ਚੁੱਕਾ ਆ, ਕਮਿਊਨੀਕੇਸ਼ਨਸ ਜਿਹੜੀਆਂ ਸਰਕਾਰੀ ਕਮਿਊਨੀਕੇਸ਼ਨਸ ਆ ਭਾਰਤ ਦੇ ਜਿਹੜੇ ਪ੍ਰਾਈਮ ਮਿਨਿਸਟਰ ਆਫਿਸ ਦੇ ਜਿਹੜੇ ਅਮਿਤ ਸ਼ਾਹ ਦੀਆਂ ਉਹ ਹੁਣ ਸਾਹਮਣੇ ਜਿਹੜੀਆਂ ਉਹ ਆਈਆਂ ਆ, ਉਹ ਵਾਇਰ ਟੈਪਸ ਜਿਹੜੀਆਂ ਉਹ ਸਾਹਮਣੇ ਆਈਆਂ ਆ, ਜਿੱਥੋਂ ਇਹ ਪਤਾ ਲੱਗਦਾ ਆ ਵੀ ਭਾਈ ਨਿੱਜਰ ਹੁਣਾਂ ਦੇ ਕਤਲ ਦੇ ਵਿੱਚ ਸਿੱਧਾ ਭਾਰਤ ਦੇ ਪ੍ਰਾਈਮ ਮਿਨਿਸਟਰ ਦੇ ਆਫਿਸ ਤੱਕ ਦਾ ਜਿਹੜਾ ਆ ਉਹ ਸ਼ਮੂਲੀਅਤ ਇਸ ਦੇ ਵਿੱਚ ਰਹੀ ਆ। ਤੁਸੀਂ ਦੇਖੋ ਹਰਜੋਤ ਸਿੰਘ ਜੀ, ਵੀ ਇੱਕ ਗੁਰੂ ਦਾ ਸਿੱਖ ਜਿਸ ਦਾ ਇਹਨਾਂ ਨੇ ਅਸੈਸੀਨੇਸ਼ਨ ਸ਼ਹੀਦੀ ਜਿਹੜੀ ਪਾਈ ਆ, ਉਸਨੇ ਦੇਖੋ ਪੂਰੇ ਚੀਜ਼ ਦਾ ਕਿਸ ਤਰੀਕੇ ਦੇ ਨਾਲ ਮਾਹੌਲ ਜਿਹੜਾ ਆ ਉਹ ਰੰਗ ਬਦਲ ਕੇ ਰੱਖ ਦਿੱਤਾ ਆ। ਸਿੱਖ ਇੱਕ ਧਿਰ ਦੇ ਤੌਰ ਤੇ, ਇੱਕ ਨੇਸ਼ਨ ਦੇ ਤੌਰ ਦੇ ਉੱਤੇ ਉੱਭਰ ਕੇ ਦੁਨੀਆ ਭਰ ਦੇ ਵਿੱਚ ਜਿਹੜੇ ਉਹ ਸਾਹਮਣੇ ਆਏ ਆ। ਧੰਨਵਾਦ ਕਰਨਾ ਚਾਹੀਦਾ ਹੈ ਬਲੂਮਬਰਗ ਦਾ, ਗਲੋਬਲ ਨਿਊਜ਼ ਦਾ ਤੇ ਹੋਰ ਉਹਨਾਂ ਸਾਰੇ ਏਜੰਸੀਜ਼ ਦਾ ਜਿਨ੍ਹਾਂ ਨੇ ਇਹਨਾਂ ਚੀਜ਼ਾਂ ਨੂੰ ਬਾਰ-ਬਾਰ ਇਨਵੈਸਟੀਗੇਟਿਵ ਰਿਪੋਰਟਿੰਗ ਕਰ ਕਰਕੇ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਲੈ ਕੇ ਜਿਹੜੀਆਂ ਉਹ ਆਉਂਦੀਆਂ। ਸੋ ਸਟੈਟਨ ਹੁਣਾਂ ਦੀ ਤੁਸੀਂ ਜਿਹੜੀ ਗੱਲ ਇਸ ਦੇ ਵਿੱਚ ਦੱਸ ਹੀ ਚੁੱਕੇ ਆ, ਵੀ ਕਹਿੰਦੇ ਵੀ ਇਹ ਕਾਫੀ ਵੱਡੀ ਜਿਹੜੀ ਮਜ਼ਬੂਤ ਜਿਹੜੀ ਗੱਲ ਆ ਹੁਣ ਹੋਰ ਸਾਹਮਣੇ ਜਿਹੜੀ ਇਸ ਦੇ ਵਿੱਚ ਆ ਚੁੱਕੀ ਆ। ਕਹਿੰਦੇ ਵੀ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਉਹਨਾਂ ਨੇ ਕੋਰੈਬੋਰੇਟ ਕੀਤਾ ਇਨੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਹੋਰ ਬ੍ਰਿਟਿਸ਼ ਦੀ ਜਿਹੜੀ ਵਾਇਰ ਟੈਪ ਮਿਲਦੀ ਆ। ਕਹਿੰਦੇ ਵੀ ਉਹਦੇ ਵਿੱਚ ਇੱਕ ਕਨਵਰਸੇਸ਼ਨ ਕੈਪਚਰ ਹੋ ਜਾਂਦੀ ਆ, ਜਿਹਦੇ ਵਿੱਚ ਇਸ ਚੀਜ਼ ਨੂੰ ਰੈਫਰ ਕੀਤਾ ਜਾਂਦਾ ਆ ਵੀ ਦੇਖੋ ਕਿਸ ਤਰੀਕੇ ਦੇ ਨਾਲ ਭਾਈ ਨਿੱਜਰ ਹੁਣਾਂ ਨੂੰ ਕਹਿੰਦੇ ਵੀ ਅਸੀਂ ਸਫਲਤਾਪੂਰਵਕ ਐਲੀਮੀਨੇਟ ਕਰ ਦਿੱਤਾ ਹੈ। ਇਹ ਭਾਰਤ ਦੀਆਂ ਜਿਹੜੇ ਏਜੰਟ ਨੇ, ਦਲਾਲ ਨੇ, ਉਹ ਆਪਸ ਦੇ ਵਿੱਚ ਗੱਲ ਕਰ ਰਹੇ ਹੁੰਦੇ ਆ, ਜਿਸ ਨੂੰ ਬ੍ਰਿਟਿਸ਼ ਨੇ ਵਾਇਰ ਟੈਪ ਕੀਤਾ ਤੇ ਕੈਨੇਡੀਅਨ ਸਿਕਿਉਰਿਟੀ ਏਜੰਸੀਜ਼ ਨੂੰ ਬਾਅਦ ਦੇ ਵਿੱਚ ਉਹ ਜਿਹੜਾ ਉਹ ਦੱਸਿਆ ਜਾਂਦਾ। 4 ਜਿਹੜੇ ਹਿਟਮੈਨ ਸੀ, ਲਾਰੈਂਸ ਬਿਸ਼ਨੋਈ ਜਿਹੜਾ ਟੈਰਰਿਸਟ ਗੈਂਗ ਆ ਕੈਨੇਡਾ ਦੇ ਵਿੱਚ, ਜਿਸ ਨੂੰ ਟੈਰਰਿਸਟ ਗੈਂਗ ਐਲਾਨ ਦਿੱਤਾ ਗਿਆ ਆ, ਵੀ ਉਹਦੇ ਚਾਰੇ ਜਿਹੜੇ ਆ ਉਹ ਐਸੋਸੀਏਟ ਸੀਗੇ, ਟੈਂਪਰੇਰੀ ਵੀਜ਼ੇ ਦੇ ਉੱਤੇ ਕੈਨੇਡਾ ਦੇ ਉੱਤੇ ਆਏ ਹੋਏ ਸੀ, ਜਿਨ੍ਹਾਂ ਨੂੰ ਐਡਮਿੰਟਨ ਤੇ ਬ੍ਰੈਂਪਟਨ ਦੇ ਵਿੱਚ ਪਿਛਲੇ ਸਾਲ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਇਸ ਟਾਈਮ ਉਹਨਾਂ ਦਾ ਟ੍ਰਾਇਲ ਅਜੇ ਚੱਲਣਾ ਹੈਗਾ ਆ। ਸੋ ਇਸੇ ਤਰੀਕੇ ਦੇ ਨਾਲ ਭਾਰਤ ਦਾ ਇੱਕ ਹੋਰ ਜਿਹੜਾ ਦਲਾਲ ਨਿਖਿਲ ਗੁਪਤਾ ਆ, ਉਹ ਅਮਰੀਕਾ ਦੇ ਵਿੱਚ ਇਹ ਸਾਜ਼ਿਸ਼ ਰਚਣ ਦੇ ਲਈ ਇਵੈਂਚੁਅਲੀ ਚੈਕ ਰਿਪਬਲਿਕ ਤੋਂ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਂਦਾ ਆ। ਉਹਦੇ ਵਿੱਚ ਇਹੀ ਨਹੀਂ, ਜਿਹੜਾ ਅਮਰੀਕਾ ਵਾਲੇ ਕੇਸ ਦੇ ਵਿੱਚ ਤਾਂ ਹਰਜੋਤ ਸਿੰਘ ਜੀ ਹੋਰ ਵੀ ਤਾਰਾਂ ਡੂੰਘੀਆਂ ਜਿਹੜੀਆਂ ਜੁੜਦੀਆਂ ਆ, ਵੀ ਭਾਰਤ ਦੇ ਦੁਆਰਾ ਇੱਥੇ ਜਿਹੜੇ ਡਰੱਗ ਕਾਰਟਲਸ ਆ, ਜਿਨ੍ਹਾਂ ਨੂੰ ਨਾਰਕੋ ਟੈਰਰਿਸਟ ਅਮਰੀਕਾ ਦੇ ਵਿੱਚ ਜਿਹੜੀ ਡੋਨਲਡ ਟਰੰਪ ਦੀ ਸਰਕਾਰ ਆਖਦੀ ਆ, ਜਿਨ੍ਹਾਂ ਦੀਆਂ ਬੇੜੀਆਂ ਨੂੰ ਹੁਣ ਤੱਕ 60 ਜਾਣੇ ਉਹਨਾਂ ਨੇ ਮਾਰ ਮੁਕਾਏ ਆ, 14 ਤੋਂ ਵੱਧ ਹਮਲੇ ਕਰਕੇ ਸਮੁੰਦਰਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਢੇਰ ਕੀਤਾ ਆ, ਵੀ ਉਹਨਾਂ ਨੂੰ ਇਹ ਭਾਰਤ ਨੇ ਹਥਿਆਰ ਮੁਹੱਈਆ ਕਰਾਉਣੇ ਸੀ ਜਹਾਜ਼ ਭਰ ਕੇ, ਵੀ ਭਾਈ ਤੁਸੀਂ ਪਹਿਲੋਂ ਆਹ ਬੰਦੇ ਮਾਰੋ, ਉਹਦੇ ਬਦਲੇ ਜਿਹੜੇ ਤੁਹਾਨੂੰ ਅਸੀਂ ਹਥਿਆਰ ਵੀ ਦੇਵਾਂਗੇ ਤੇ ਨਾਲ ਦੇ ਨਾਲ ਜਿਹੜਾ ਨਾਰਕੋਟਿਕਸ ਆ ਉਹ ਜਿਹੜੇ ਇਹਨਾਂ ਨੂੰ ਪ੍ਰਦਾਨ ਜਿਹੜਾ ਉਹ ਕੀਤਾ ਜਾਣਾ ਸੀ। ਸੋ ਬਹੁਤ ਗੂੜੇ ਤੇ ਗੁੰਝਲਵੇਂ ਤਰੀਕੇ ਦੇ ਨਾਲ ਵੀ ਇਹ ਚੀਜ਼ਾਂ ਜਿਹੜੀਆਂ ਜੁੜੀਆਂ ਹੋਈਆਂ ਆ, ਪਰ ਇਹ ਸਾਰਾ ਕੁਝ ਪਲਾਨ ਕਿੱਥੋਂ ਹੋ ਰਿਹਾ, ਪਲਾਂਟ ਕਿੱਥੋਂ ਹੋ ਰਿਹਾ ਸੀ? ਨਵੀਂ ਦਿੱਲੀ ਤੋਂ। ਜੀ ਬਿਲਕੁਲ, ਇਹ ਜਿਹੜੀ ਡਿਟੇਲ ਰਿਪੋਰਟ ਹੈ ਇਹਦਾ ਲਿੰਕ ਵੀ ਆਪਾਂ ਪਾ ਦਾਂਗੇ। ਜਿਹੜੇ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜੇ ਕਿਸੇ ਨੂੰ ਸ਼ੱਕ ਹੁੰਦੀ ਨਾ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ, ਉਹ ਲਿੰਕ ਗਾਹਾਂ ਦੇ ਗਾਹਾਂ ਭੇਜ ਦਿਓ, ਤਾਂ ਕਿ ਤੁਹਾਨੂੰ ਹੁਣ ਪਤਾ ਲੱਗੇ ਵੀ ਆਹ ਦੇਖੋ ਜਿਹੜੀ ਸੱਚਾਈ ਆ ਉਹ ਬਿਲਕੁਲ ਬਾਹਰ ਆ ਗਈ। ਕਿੱਦਾਂ ਜਿਹੜਾ ਅਮਿਤ ਸ਼ਾਹ ਆ ਉਹ ਸਿੱਖਾਂ ਦਾ ਕਾਤਲ ਹੈਗਾ ਆ, ਜਿਹੜੇ ਹਜੇ ਵੀ ਬੀਜੇਪੀ ਦੀ ਜਿਹੜੀ ਸਿੱਖ ਸਪੋਰਟ ਕਰਦੇ ਹੈਗੇ, ਚਾਹੇ ਉਹ ਪੰਜਾਬ ਦੇ ਵਿੱਚ ਆ ਚਾਹੇ ਉਹ ਬਾਹਰ ਆ, ਉਹਨਾਂ ਨੂੰ ਜਿਹੜੀ ਸ਼ਰਮ ਆਉਣੀ ਚਾਹੀਦੀ ਹੈਗੀ ਆ ਤੇ ਤੁਹਾਡੇ ਭਰਾਵਾਂ ਨੂੰ ਉਹ ਬਾਹਰ ਆ ਕੇ ਕਿਸ ਤਰ੍ਹਾਂ ਜਿਹੜੇ ਕੱਲਾ ਇਹ ਨਹੀਂ, ਨਾਲ ਉਹਨਾਂ ਲੋਕਾਂ ਨੂੰ ਵੀ ਜਿਹੜੇ ਕਹਿੰਦੇ ਵੀ ਨਹੀਂ ਜੀ ਸਿੱਖ ਤਾਂ ਐਵੇਂ ਰੌਲਾ ਪਾਈ ਜਾਂਦੇ ਆ, ਉਹਨਾਂ ਨੂੰ ਜਿਹੜਾ ਉਹ ਨਹੀਂ ਸਿੱਖਾਂ ਦੇ ਵਿੱਚ ਵੀ ਇਹ ਪ੍ਰੋਬਲਮ ਕੀ ਹੈ? ਤੁਹਾਡੇ ਆ ਕੇ ਜਿਹੜੀ ਕੋਈ ਹੁਣ ਆਜ਼ਾਦਾਨਾ ਮੁਲਕ ਨੇ, ਆਜ਼ਾਦ ਆ, ਤੁਹਾਡੇ ਵਿਚਾਰ ਆਜ਼ਾਦ ਆ, ਤਾਂ ਤੁਸੀਂ ਆਪਣੀ ਆਜ਼ਾਦੀ ਦੇ ਨਾਲ ਕੋਈ ਰਾਏ ਜਿਹੜੀ ਉਹ ਰੱਖਦੇ ਆ, ਤੇ ਉਹ ਰਾਏ ਜੇ ਸਰਕਾਰ ਨੂੰ ਚੰਗੀ ਨਹੀਂ ਲੱਗਦੀ ਤਾਂ ਉਹਦੇ ਬਦਲੇ ਤੁਹਾਨੂੰ ਮਾਰ ਦੇਣ। ਇਹ ਚੀਜ਼ਾਂ ਜਿਹੜੀਆਂ ਉਹ ਹੋ ਰਹੀਆਂ। ਸੋ ਉਹਨਾਂ ਲੋਕਾਂ ਨੂੰ ਵੀ ਇਹ ਅੱਖਾਂ ਖੋਲਣ ਵਾਲੀਆਂ ਜਿਹੜੀਆਂ ਰਿਪੋਰਟਸ ਆ ਉਹ ਜ਼ਰੂਰ ਅੱਗੇ ਫਾਰਵਰਡ ਕਰੋ। ਜੀ।